Amritpal Singh's wife Kirandeep Kaur stopped from boarding UK flight again. The authorities fear that I might be going to attend the funeral of Avatar Singh Khanda. I do not even know when and where the funeral is taking place. मेरे पेरेंट्स ने मैं तो दो हफ्ते लिए जाना सी क्योंकि मेरी पहल मेरा हस्बैंड है। किरणदीप यूके दी सिटीजन है, कित्थे है उन्हां दा सारा ब्रिटिश साम्राज दे मालक कहण वाले, उन्होंने शर्म नहीं आती है कि बई वो घट्टो घੱਟ उन्होंने आंसरेबल ठहराण कि बई तुसी किवें साडे मुल्क दी सिटीजन नूं अपने मुल्क च आउण तो रोक सकदे हो। मत समझो कि बई ये अमृतपाल सिंह दी ਸਿੰਘਣੀ ਦੇ ਨਾਲ ਵਾਪਰ ਰਿਹਾ ਹੈ। जो हालात इन्होंने 80ਵਿਆਂ 'ਚ ਬਾਕੀਆਂ ਦੇ ਨਾਲ ਕੀਤੇ ਸੀ ਸਿੱਖ ਕੌਮ ਦੇ, ਗੱਲ ਉਸ ਪਾਸੇ ਵਾਲੀ ਪੁਸ਼ ਹੋ ਰਹੀ ਹੈ ਜੇ ਅਸੀਂ ਆਪਣੀ ਜ਼ਬਾਨ ਨਾ ਖੋਲ੍ਹੀਏ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि डिब्रूगढ़ असम जेल विच NSA ਦੇ ਥੱਲੇ ਪਿਛਲੇ ਲਗਭਗ 4 ਮਹੀਨੇ ਤੋਂ ਕੈਦ ਭਾਈ ਅਮਰਿਤਪਾਲ ਸਿੰਘ ਔਰਾਂ ਦੀ ਸਿੰਘਣੀ ਬੀਬੀ ਕਿਰਨਦੀਪ ਕੌਰ ਨੂੰ ਦਿੱਲੀ 에ਅਰਪੋਰਟ ਤੇ UK ਦੀ ਜਿਹੜੀ ਫਲਾਈਟ ਚੜਨ ਤੋਂ ਰੋਕ ਦਿੱਤਾ ਗਿਆ। ਸੋ ਇਹ ਲਗਭਗ ਤੀਸਰੀ ਵਾਰ ਹੈ। ਸੋ ਕਿਰਨਦੀਪ ਕੌਰ ਬ੍ਰਿਟਿਸ਼ ਸਿਟੀਜ਼ਨ ਹਨ। ਇਸ ਮੁੱਦੇ ਤੇ UK ਸਰਕਾਰ ਨੇ ਮੂੰਹ ਵਿੱਚ ਕਿਉਂ ਘੁੰਗਣੀਆਂ ਪਾਈਆਂ ਹੋਈਆਂ ਹਨ? ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਦੀ ਜਿਹੜੀ ਬੱਚੀ ਨੂੰ ਬਾਰ-ਬਾਰ ਅਪਮਾਨ ਕੀਤਾ ਜਾ ਰਿਹਾ ਹੈ ਔਰ ਕੌਮੀ ਲੀਡਰਸ਼ਿਪ ਦੇ ਜਿਹੜੇ ਇੱਕ ਵੱਡੇ ਹਿੱਸੇ ਵੱਲੋਂ ਇਸ ਮੁੱਦੇ ਤੇ ਬਿਲਕੁਲ ਜ਼ੁਬਾਨ ਨਹੀਂ ਖੋਲੀ ਜਾ ਰਹੀ। ਇਸ ਮੁੱਦੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ YouTube ਦੇ ਉੱਪਰ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਕੁਲਦੀਪ ਕੌਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਹਲ ਖਾਲਸਾ ਜ਼ਿੰਦਾਬਾਦ ਐਂਡ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਆਲ ਪੇਨ ਓਵਰ ਦਾ ਪੰਥ ਇਜ਼ ਗ੍ਰੇਟ ਲੈਸਨਸ ਆਫ ਆਵਰ ਫਾਲਟਸ ਐਂਡ our own mistakes, but Guru Sahib saved the Panth as hundreds of thousands Sikhs are struggling heedlessly. ਸੋ ਗੁਰਦੇਵ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦਾ। ਕੱਲ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕੀਤਾ ਤਾਂ ਮੈਨੂੰ ਬਹੁਤ ਵਿਰਾਗ ਆਇਆ। ਧੰਨ ਗੁਰੂ ਅਤੇ ਧੰਨ ਗੁਰੂ ਦੇ ਸਿੱਖ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ, ਸੋ ਇਸੇ ਤਰ੍ਹਾਂ ਜਿਹੜੇ ਜੱਟ 47 ਵਾਲੇ ਜਿਹੜੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਕਹਿੰਦੇ ਵੀ ਆਰ ਗੁਲਾਮ ਨਾਲ ਲਿਖਿਆ। ਔਰ ਇਸੇ ਤਰ੍ਹਾਂ ਸਿੰਘ ਸਾਹਿਬ ਕਹਿੰਦੇ ਨੇ ਕਿ ਕੁਝ ਨਹੀਂ ਹੋਣਾ ਇਹਨਾਂ ਕੋਝੀਆਂ ਚਾਲਾਂ ਨਾਲ। ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਸਾਰੀ ਦੁਨੀਆ ਦੇ ਮਾਲਕ ਨੇ। ਯੈਸ, ਔਰ ਫਿਰ ਜੱਟ 47 ਵਾਲੇ ਕਹਿੰਦੇ ਨੇ ਕਿ ਪਲੀਜ਼ ਵੋਟ ਫੋਰ ਸਿੱਖਸ ਫੋਰ ਜਸਟਿਸ ਫਰੀडम ਨੋ ਰਿਲੀਜੀਅਸ ਕਹਿੰਦੇ ਫਰੀडम ਆਈਦਰ ਕਹਿੰਦੇ ਨੇ ਕਿ। ਫਿਰ ਇਸੇ ਤਰ੍ਹਾਂ ਲਖਵਿੰਦਰ ਸਿੰਘ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਗੁਰੂ ਫਤਿਹ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਉਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਔਰ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਵਾਹਿਗੁਰੂ ਸਾਹਿਬ ਜੀ TV 84 ਜ਼ਿੰਦਾਬਾਦ ਪਾਵਰ ਆਫ ਡਾਇਸਪੋਰਾ ਸਿੱਖਸ ਐਂਡ ਪੋਲੀਟੀਕਲ ਸਿਸਟਮਸ ਆਫ ਪਾਵਰਫੁਲ ਕੰਟਰੀਜ਼ ਇਜ਼ ਦਾ ਬਲੈਸਿੰਗਸ ਆਫ ਬਾਬਾ ਗੁਰੂ ਨਾਨਕ ਸਾਹਿਬ ਐਂਡ ਦਾ ਪੰਥ ਖਾਲਸਾ ਵਿਲ ਵਿਨ ਥਰੂ ਸਿੱਖ ਰਫੇਰੇ। ਹਾਂਜੀ, ਫਿਰ ਬਹੁਤ ਬਹੁਤ ਸ਼ੁਕਰੀਆ ਮਠਾਰੂ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਹੈ। ਬਹੁਤ ਵਾਰ ਹਾਲਾਂਕਿ ਫਿਕਰ ਵੀ ਦਾ ਇਜ਼ਹਾਰ ਵੀ ਹੁੰਦਾ ਹੈ ਕਿ ਪੰਜਾਬ 'ਚੋਂ ਵੱਡੇ ਪੈਮਾਨੇ ਦੇ ਉੱਤੇ ਮਾਈਗ੍ਰੇਸ਼ਨ ਹੋ ਰਹੀ ਹੈ, ਪਰ ਮੈਂ ਸਮਝਦਾ ਵੀ ਜਿਹੜੀ ਦੇਸ਼ ਚਾਲ ਹੁੰਦੀ ਹੈ ਅਕਾਲ ਪੁਰਖ ਦੀ ਆਪਣੀ ਖੇਡ ਹੈ ਔਰ ਉਸ ਸਾਰੇ 'ਚੋਂ ਬੇਸ਼ੱਕ ਪੰਜਾਬ ਦੇ ਵਿੱਚ ਇੱਕ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਔਰ ਇਹਨਾਂ ਦੀ ਨੀਅਤ ਵੱਧ ਲੱਗਦੀ ਹੈ। ਲੇਕਿਨ ਇਹ ਡਾਇਸਪੋਰਾ ਅਲਟੀਮੇਟਲੀ ਜਦੋਂ ਆਪਣੇ ਆਪ ਨੂੰ ਐਸਰਟ ਕਰਦਾ ਹੈ ਔਰ ਅੱਜ 5 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਨੇ ਆਪਣੇ ਪੋਲੀਟੀਕਲ ਮਸਲ ਨੂੰ ਫਲੈਕਸ ਕੀਤਾ ਹੈ ਜਿਸ ਦਾ ਪ੍ਰਭਾਵ ਅਸੀਂ ਦੇਖ ਰਹੇ ਹਾਂ, ਤਾਂ ਫਿਰ ਕੋਈ ਐਸੇ ਮੌਕੇ ਆ ਜਾਂਦੇ ਨੇ। ਅੱਜ ਯੂਕਰੇਨ ਬੇਸ਼ੱਕ 22-23 ਸਾਲ ਹੀ ਆਜ਼ਾਦ ਰਿਹਾ ਹੈ, ਲੇਕਿਨ ਅੱਜ ਬਾਹਰ ਬੈਠਾ ਯੂਕਰੇਨੀਅਨ ਜਿਹੜਾ ਉਹ ਸਭ ਤੋਂ ਵੱਧ ਮਦਦਗਾਰ ਹੈ ਉਹਨਾਂ ਦੇ ਲਈ ਇੰਟਰਨੈਸ਼ਨਲ ਹੈਲਪਲਾਈਨ 'ਚ ਵੀ ਉਹ ਜਾ ਕੇ ਲੜਨ ਲਈ ਵੀ। ਸੋ ਇਹ ਵੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ ਕਿ ਇਹ ਮਾਹੌਲ ਬਣਿਆ। ਇਸੇ ਤਰ੍ਹਾਂ HS ਬਰਾੜ ਲਿਖਦੇ ਨੇ ਸੇਮ ਐਜ਼ ਮਨੀਪੁਰ happened to many Sikh women in 1984 but our community is busy these days in dance, drama, movies, Bollywood, music, मतलब ਖਾਓ ਪੀਓ ਐਸ਼ ਕਰੋ ਤੇ ਹਾਂ which is shameful। ਇਹ ਬਰਾੜ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ ਹੈ। ਇੱਕ ਵੱਡਾ ਤਬਕਾ ਜਿਹੜਾ ਉਹਨਾਂ ਨੂੰ ਇੱਕ ਝਟਕਾ ਜਿਹਾ ਲੱਗਦਾ ਹੈ, ਲੇਕਿਨ ਫਿਰ ਉਹ ਵਾਪਸ ਉਸ ਲੈਵਲ ਦੇ ਉੱਤੇ ਹੀ ਚਲੇ ਜਾਂਦੇ ਨੇ। ਲੇਕਿਨ ਮਹਾਰਾਜ ਰਹਿਮਤ ਕਰੇ ਜਿਹੜੇ ਲੜਨ ਵਾਲੇ ਨੇ ਖਲੋਣ ਵਾਲੇ ਨੇ ਅਲਟੀਮੇਟਲੀ
ਜਿਹੜੇ ਫੇਟ ਚੇਂਜਰ ਹੁੰਦੇ ਨੇ ਜਾਂ ਗੇਮ ਚੇਂਜਰ ਹੁੰਦੇ ਨੇ ਉਹ ਥੋੜ੍ਹੇ ਹੀ ਹੁੰਦੇ ਨੇ। ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਔਰ ਬਾਕੀ ਜ਼ੁਬੇਰ ਯਾਕੂਬ ਸਾਹਿਬ, ਉਹਨਾਂ ਦੇ ਬਹੁਤ ਸਾਰੇ ਮੈਸੇजेस ਨੇ। ਯਾਕੂਬ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪਿਆਰ ਵੀ ਕਰਦੇ ਹੋ ਔਰ ਹਮੇਸ਼ਾ ਹੀ ਰੈਗੂਲਰ ਵਿਊਅਰ ਹੋਣ ਦੇ ਨਾਤੇ ਤੁਹਾਡੀ ਇਨਪੁਟ ਵੀ ਸਾਡੇ ਲਈ ਹਮੇਸ਼ਾ ਹੀ ਇੱਕ ਕੀਮਤੀ ਸਰਮਾਇਆ ਹੁੰਦਾ ਹੈ। ਬਿਲਕੁਲ। ਗੱਲ ਦੇਖੋ, ਅਸੀਂ ਅੱਜ ਦਾ ਸਾਡਾ ਲੀਡ ਸੈਗਮੈਂਟ ਮਣੀਪੁਰ ਦੇ ਵਿੱਚ ਕੀ ਵਾਪਰਿਆ ਉਹਦੇ ਨਾਲ ਸੀ। ਬੀਤੇ ਜ਼ਮਾਨੇ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਜੀ ਔਰਤਾਂ ਜਿਹੜੀਆਂ ਨੇ ਉਹ ਲੁੱਟ ਦਾ ਮਾਲ ਹੈ, ਮਾਲੇ ਗਨੀਮਤ। ਬਿਲਕੁਲ। ਔਰ ਗੁਰੂ ਸਾਹਿਬਾਨ ਨੇ ਉਹ ਸਾਰੇ ਪਾਰਟ ਨੂੰ, ਜਦੋਂ ਅਸੀਂ ਈਵਨ ਜਦੋਂ ਜੰਗ ਚੱਲ ਰਹੀ ਹੋਏ, ਜਦੋਂ ਹਥਿਆਰਬੰਦ ਜੰਗ ਦੀ ਗੱਲ ਵੀ ਸੀ, ਤੇ ਜਿਹੜੇ ਪੈਰਾਮੀਟਰ ਗੁਰੂ ਸਾਹਿਬ ਨੇ ਸੈੱਟ ਕੀਤੇ ਆਪਣੀ ਸਿੱਖ ਫੌਜ ਦੇ ਲਈ 6ਵੇਂ ਪਾਤਸ਼ਾਹ ਵੇਲੇ ਵੀ 10ਵੇਂ ਪਾਤਸ਼ਾਹ ਵੇਲੇ ਵੀ, ਕਿ ਜੇ ਕਿਸੇ ਜੰਗ ਦੇ ਦੌਰਾਨ ਦੁਸ਼ਮਣ ਦੀਆਂ ਔਰਤਾਂ ਵੀ ਕਬਜ਼ੇ 'ਚ ਆ ਜਾਂਦੀਆਂ ਸੀ ਤੇ ਉਹਨਾਂ ਨੂੰ ਭੈਣਾਂ ਵਾਂਗ ਟਰੀਟ ਕਰਕੇ, ਸਨਮਾਨ ਦੇ ਕੇ, ਤੋਹਫਾ ਦੇ ਕੇ ਦੁਸ਼ਮਣ ਦੇ ਖੈਮੇ ਦੇ ਵਿੱਚ ਪਹੁੰਚਾਇਆ ਜਾਂਦਾ ਸੀ। ਔਰ ਇਹ ਗੱਲ ਕੋਈ ਸਿੱਖ ਹਿਸਟੋਰੀਅਨਸ ਨੇ ਨਹੀਂ ਲਿਖੀ, ਇਹ ਉਸ ਵੇਲੇ ਦੇ ਜਿਹੜੇ ਇਸਲਾਮਿਕ ਸਕਾਲਰ ਜਾਂ ਈਵਨ ਜਦੋਂ ਅਸੀਂ ਕਾਜ਼ੀ ਨੂਰ ਮੁਹੰਮਦ ਦੀ ਗੱਲ ਕਰਦੇ ਹਾਂ, ਜਿਹੜਾ ਅਬਦਾਲੀ ਦਾ ਸੈਨਾਪਤੀ ਵੀ ਹੈ, ਉਹਦਾ ਹਿਸਟੋਰੀਅਨ ਵੀ ਹੈ, ਉਹਨਾਂ ਨੇ ਉਸ ਕਰੈਕਟਰ ਦੀ ਗੱਲ ਕੀਤੀ। ਫਿਰ ਜਦੋਂ ਤੱਕ ਸੈਕੰਡ ਵਰਲਡ ਵਾਰ ਤੋਂ ਬਾਅਦ UN ਚਾਰਟਰ ਆਇਆ, ਜਨੀਵਾ ਪ੍ਰੋਟੋਕੋਲ ਆਏ, ਬਹੁਤ ਸਾਰੀਆਂ ਚੀਜ਼ਾਂ ਕਿ ਭਾਈ ਕਿਹੜੇ ਜਿਹੜੇ ਨੇ ਉਹ ਟਾਰਗੇਟ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ, ਕਿਹੜੇ ਨੇ ਜਿਨ੍ਹਾਂ ਦੇ ਉੱਤੇ ਬਿਲਕੁਲ ਸਿਵਿਲੀਅਨ ਦੇ ਉੱਤੇ ਕੋਈ ਹਮਲਾ ਨਹੀਂ ਜਾਂ ਕੋਈ ਨਹੀਂ ਹੈ ਔਰ ਉਹ ਵਾਰ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਲਿਆਂਦਾ। ਲੇਕਿਨ ਅਸੀਂ ਆਲਰੇਡੀ ਜ਼ਿਕਰ ਕਰਕੇ ਹਟੇ ਹਾਂ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਪਿਛਲੇ 75 ਸਾਲਾਂ ਤੋਂ, ਉਹਨਾਂ ਨੇ ਕਿਵੇਂ ਨਵੰਬਰ 84 ਦੇ ਵਿੱਚ ਜੋ ਕੁਝ ਸਿੱਖ ਬੀਬੀਆਂ ਦੇ ਨਾਲ ਜਿਹੜਾ ਜ਼ਬਰ ਜਨਾਹ ਦੀਆਂ ਘਟਨਾਵਾਂ ਸੈਂਕੜਿਆਂ ਦੇ ਵਿੱਚ, ਔਰ ਉਹਨਾਂ ਦੀਆਂ 3 ਜਨਰੇਸ਼ਨਾਂ ਮਾਰ ਕੇ ਵਿਡੋ ਕਾਲਨੀ ਬਣਾ ਕੇ ਉਹ ਦੱਸ ਰਹੇ ਨੇ ਕਿ ਭਾਈ ਉਹਨਾਂ ਦੇ ਨਾਲ ਜੋ ਕੋਈ ਟਕਰਾਏਗਾ ਉਸ ਦਾ ਉਹ ਕੀ ਹਸ਼ਰ ਕਰਨਗੇ। ਪੰਜਾਬ ਦੇ ਵਿੱਚ ਅਸੀਂ ਬਹੁਤ ਵਾਰ 84 ਤੋਂ 94 95 ਤੱਕ ਦੇ ਦੌਰ 'ਚ 1.5 ਲੱਖ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਜ਼ਿਕਰ ਹੁੰਦਾ, ਉਹਦੇ ਵੇਰਵੇ ਹੁੰਦੇ ਨੇ। ਲੇਕਿਨ ਕਿਵੇਂ ਉਹਨਾਂ ਜੁਝਾਰੂ ਸਿੰਘਾਂ ਜਾਂ ਜਿਹੜੇ ਸ਼ੈਲਟਰ ਦਿੰਦੇ ਸੀ ਜੁਝਾਰੂ ਸਿੰਘਾਂ ਨੂੰ, ਉਹਨਾਂ ਘਰਾਂ ਦੀਆਂ ਬੀਬੀਆਂ ਨੂੰ, ਬੱਚੀਆਂ ਨੂੰ, ਧੀਆਂ ਨੂੰ, ਭੈਣਾਂ ਨੂੰ ਕਿਵੇਂ ਥਾਣਿਆਂ ਦੇ ਵਿੱਚ ਖੜ ਕੇ ਬੇਪਤ ਕੀਤਾ ਗਿਆ, ਕਿਵੇਂ ਉਹਨਾਂ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ, ਉਹ ਬਹੁਤ ਕੁਝ ਕਹਾਣੀਆਂ ਸਾਹਮਣੇ ਆਈਆਂ। ਪਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਦਫਨ ਹੋ ਗਈਆਂ। ਲੇਕਿਨ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਆਲਮੋਸਟ 39 ਸਾਲ ਪਹਿਲਾਂ ਜੂਨ 84 ਤੋਂ ਬਾਅਦ ਜਾਂ ਨਵੰਬਰ 84 ਦੀ ਗੱਲ ਹੈ, ਕਿ ਕਿਵੇਂ ਉਹੀ ਢੰਗ ਤਰੀਕੇ ਇਸਤੇਮਾਲ ਕੀਤੇ ਜਾ ਰਹੇ ਨੇ। ਕਿਤੇ ਬਦਨਾਮ ਕਰਨ ਲਈ ਤੁਸੀਂ ਕਿਸੇ ਨੂੰ ਖੜਾ ਕਰ ਦਿਓ। ਹੁਣ ਉਹ ਪਰਮਿੰਦਰ ਸਿੰਘ ਜਿਹੜੇ ਮਾਨਸਾ ਦੇ ਵਿੱਚ ਆਪਣੇ ਲੈਵਲ ਦੇ ਉੱਤੇ ਡਰੱਗਸ ਦੇ ਅਗੇਂਸਟ ਪੂਰਾ ਇੱਕ ਫਰੰਟ ਖੜਾ ਕੀਤਾ ਸੀ, ਕਿਉਂਕਿ ਖੁਦ ਉਸ ਐਕਸਪੀਰੀਅੰਸ 'ਚੋਂ ਲੰਘਿਆ ਹੋਇਆ ਸੀ, ਉਹਦੇ 'ਤੇ ਇਲਜ਼ਾਮਬਾਜ਼ੀ, ਕਿਉਂਕਿ ਇਹ ਮੁਖਬਰ ਔਰਤਾਂ ਦੂਜੇ ਤੀਜੇ ਹੁੰਦੀਆਂ ਨੇ ਪੁਲਿਸ ਦੇ ਕੋਲ, ਉਹਦੇ ਦੇ ਉੱਤੇ ਉਹਦੀ ਕਰੈਕਟਰ ਅਸੈਸੀਨੇਸ਼ਨ ਸ਼ੁਰੂ ਕਰ ਦਿੱਤੀ ਇਹ ਦੱਸਣ ਲਈ ਕਿ ਜੀ ਮੇਰੇ ਨਾਲ ਉਹਨੇ ਆਹ ਕਰਤਾ ਤੇ ਉਹ ਕਰਤਾ। ਔਰ ਹਾਲਾਂ ਸਾਰਾ ਪਿੰਡ ਔਰ ਟੱਬਰ ਔਰ ਸਾਰੇ ਜਿਹੜੇ ਮੋਤਬਰ ਲੋਕ ਨੇ, ਹੁਣ ਤਾਂ ਇੱਕ ਆਵਾਜ਼ ਵੀ ਉੱਠਣੀ ਸ਼ੁਰੂ ਹੋਈ ਹੈ ਕਿ ਭਾਈ ਇਹ ਪੁਲਿਸ ਨੇ ਦੇਖਿਆ ਵੀ ਇਹ ਤਾਂ ਉਹੀ ਕੰਮ ਕਰਨ ਲੱਗ ਗਏ ਜੋ ਅੰਮ੍ਰਿਤਪਾਲ ਸਿੰਘ ਕਰਦਾ ਸੀ। ਜਿਹੜਾ ਮਾਫੀਆ ਹੈ, ਡਰੱਗ ਮਾਫੀਆ, ਜਿਨ੍ਹਾਂ ਦੀ ਨੈਕਸਸ ਹੈ ਪੁਲਿਸ, ਪੋਲੀਟੀਸ਼ੀਅਨਸ, ਉਹਨਾਂ ਸਾਰਿਆਂ ਦੇ ਨਾਲ। ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਨਾਲ ਜਿੱਥੇ ਉਹਨਾਂ ਨੇ ਨਸ਼ੇ ਛਡਾਓ, ਅੰਮ੍ਰਿਤ ਛਕੋ, ਨਸ਼ੇ ਛਡਾਓ, ਇੱਕ ਪੂਰੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਔਰ ਜਿਸ ਅੰਦਾਜ਼ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਜੀ 7-8 ਮਹੀਨਿਆਂ ਦੇ ਪੀਰੀਅਡ 'ਚ ਪੰਜਾਬ ਇੱਕ ਤਬਦੀਲੀ ਵੱਲ ਵੱਧ ਰਿਹਾ ਸੀ। ਔਰ ਫਿਰ ਇਹ ਜਿਹੜੀ ਤਿਕੜੀ ਹੈ, ਖੂਨੀ ਤਿਕੜੀ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ ਦੀ, ਉਹਨਾਂ ਨੇ ਜਿਵੇਂ ਪੰਜਾਬ ਦੇ ਵਿੱਚ ਕ੍ਰੈਕਡਾਊਨ ਦੇ ਨਾਂ ਥੱਲੇ ਫੜੋ ਫੜੀ ਦਾ ਸਿਲਸਿਲਾ ਸ਼ੁਰੂ ਕੀਤਾ। ਕਿਵੇਂ ਉਸ ਪੀਰੀਅਡ ਦੇ ਵਿੱਚ ਵੀ ਔਰਤਾਂ ਨੂੰ ਬੇਪਤ ਕੀਤਾ ਗਿਆ, ਕੋਈ ਅੰਬਾਲੇ ਤੋਂ ਕਿਸੇ ਨੂੰ ਚੁੱਕਿਆ, ਕਿਸੇ ਨੂੰ ਦੂਸਰੇ ਨੂੰ ਚੁੱਕਿਆ। ਉਹ ਬਹੁਤੀਆਂ ਖਬਰਾਂ, ਕਿਉਂਕਿ ਦੇਖੋ ਸਮਾਜਿਕ ਸ਼ਰਮ ਨਾਲ ਜੁੜ ਜਾਂਦੀ ਹੈ, ਕਿਉਂਕਿ ਜਿਹੜੀਆਂ ਬੱਚੀਆਂ ਵਿਆਹੀਆਂ ਨਹੀਂ ਨੇ ਉਹਨਾਂ ਦੇ ਲਈ ਅੱਗੋਂ ਸਵਾਲੀਆ ਨਿਸ਼ਾਨ ਹੁੰਦਾ ਹੈ ਜੋ ਆਪਣੀ ਕਹਾਣੀ ਬਿਆਨ ਕਰਨ ਉਹਨਾਂ ਨਾਲ ਕੀ ਹੁੰਦਾ ਹੈ, ਤੇ ਜਿਹੜੀਆਂ ਵਿਆਹੀਆਂ ਵਰੀਆਂ ਨੇ ਜਦੋਂ ਉਹਨਾਂ ਨਾਲ ਹੁੰਦਾ ਕਈ ਵਾਰ ਉਹਨਾਂ ਦੀ ਐਕਸੈਪਟੈਂਸ ਉਹਨਾਂ ਦੇ ਸਹੁਰੇ ਕਾਰਜਾਂ ਤੋਂ ਉਹ ਵੀ ਸਵਾਲ ਹੁੰਦਾ। ਇਹੀ ਕਾਰਨ ਹੈ ਕਿ ਬਹੁਤ ਕੁਝ ਦੱਬਿਆ ਜਾਂਦਾ ਹੈ। ਲੇਕਿਨ ਜਿਹੜੀ ਚੀਜ਼ ਸਾਹਮਣੇ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ
ਉੱਥੇ ਜਾ ਕੇ ਆਪਣੇ ਪੂਰਾ ਗੁਰਸਿੱਖੀ ਮਰਿਆਦਾ ਮੁਤਾਬਕ ਆਨੰਦ ਕਾਰਜ ਕੀਤਾ। ਅੱਛਾ। ਉਹਨਾਂ ਦੀ ਸਿੰਘਣੀ ਸਾਹਿਬਾ ਕਿਰਨਦੀਪ ਕੌਰ ਬ੍ਰਿਟਿਸ਼ ਸਿਟੀਜ਼ਨ। ਪਹਿਲਾਂ ਤਾਂ ਜੇ ਤੁਸੀਂ ਉਸ ਦੌਰ ਦਾ ਇਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਇਹਨਾਂ ਨੇ ਯੂਟਿਊਬਰ ਖੜੇ ਕੀਤੇ ਹੁੰਦੇ ਨੇ, ਕਰੈਕਟਰ ਅਸੈਸੀਨੇਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸਾਰਾ ਪਾਰਟ ਜਦੋਂ ਇੱਕ ਵਾਰ ਚੜ੍ਹਤ ਹੁੰਦੀ ਹੈ ਉਦੋਂ ਫਿਰ ਹਰ ਇੱਕ ਨੂੰ ਪਤਾ ਹੁੰਦਾ ਹੈ ਵੀ ਜਿਹੜਾ ਉਹਨੇ ਜ਼ੁਬਾਨ ਕਿੰਨੀ ਕੁ ਖੋਲ੍ਹਣੀ ਹੈ ਤੇ ਕਿੱਥੇ ਖੋਲ੍ਹਣੀ ਹੈ। ਲੇਕਿਨ ਉਸ ਤੋਂ ਫੌਰਨ ਬਾਅਦ ਜਦੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਡਿਬਰੂਗੜ੍ਹ ਪਹੁੰਚਾਇਆ ਜਾਂਦਾ ਹੈ, ਕਿਵੇਂ ਖਬਰਾਂ ਪਲਾਂਟ ਕੀਤੀਆਂ ਗਈਆਂ, ਕਿਵੇਂ ਇਹਨਾਂ ਦਾ ਜੱਲੂ ਖੇੜਾ ਪਿੰਡ ਜਿਹੜਾ ਅੰਡਰ ਸਰਵੇਲੈਂਸ ਲਿਆਂਦਾ ਗਿਆ, ਕਿਵੇਂ ਘਰ ਦੀਆਂ ਤਲਾਸ਼ੀਆਂ ਦੇ ਨਾਂ ਥੱਲੇ, ਔਰ ਫਿਰ ਇਹ ਹੋਇਆ ਜੀ ਸਪੈਸ਼ਲ ਪੁੱਛਗਿੱਛ ਦੇ ਲਈ ਉਹਨਾਂ ਦੀ ਟੀਮ CBI ਫਲਾਣਾ ਟਿਮਕਾ ਕਰਨ ਦੀ। ਪਹਿਲਾਂ ਤਾਂ ਪੂਰੀ ਕਿ ਜੀ ਫੰਡਿੰਗ ਉਹਨਾਂ ਦਾ ਅੰਮ੍ਰਿਤਪਾਲ ਦਾ ਫੰਡਿੰਗ ਸੋਰਸ ਕੀ ਸੀ, ਕਿ ਇੰਗਲੈਂਡ ਤੋਂ ਸੀ, ਕਿਉਂਕਿ ਹੈ ਤਾਂ ਕੁਝ ਵੀ ਨਹੀਂ ਸੀ, ਉਹ ਸਾਰਾ ਝੂਠ ਬਿਲਟ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਉਹ ਸਾਰੇ ਪਾਰਟ ਨੂੰ ਕੀਤਾ, ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਤੀਸਰੀ ਵਾਰ ਹੈ। ਹਾਲਾਂ ਜਿਹੜੀ ਗੱਲ ਕਿ ਭਾਈ ਉੱਥੇ ਡਿਬਰੂਗੜ੍ਹ 'ਚ ਉਹਨਾਂ ਨੂੰ ਕਿਸ ਹਾਲਤ 'ਚ ਰੱਖਿਆ ਜਾ ਰਿਹਾ ਹੈ, ਅੱਛਾ, ਇਹ ਵੀ ਕਿਰਨਦੀਪ ਔਰਾਂ ਰਾਹੀਂ ਦੁਨੀਆ ਦੇ ਸਾਹਮਣੇ ਆਈ, ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤਾਂ ਮਿਲਣ ਤੋਂ ਰੋਕ ਨਹੀਂ ਸਕਦੇ ਉਹਨਾਂ ਦੀ ਸਿੰਘਣੀ ਸਾਹਿਬਾਂ ਨੇ, ਔਰ ਉਹਨਾਂ ਨੇ ਆ ਕੇ ਦੱਸਿਆ ਭਾਈ ਉਹ ਤਾਂ ਹੜਤਾਲ ਤੇ ਬੈਠੇ ਨੇ, ਖਾਣੇ ਦੇ ਵਿੱਚ ਤੰਬਾਕੂ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ, ਔਰ ਉਹਦਾ ਨਤੀਜਾ ਸੀ ਕਿ ਫੌਰਨ ਉਸ ਦੇ ਉੱਤੇ ਉਹਨਾਂ ਨੂੰ ਐਕਟ ਕਰਨਾ ਪਿਆ। ਹੁਣ ਉਹਨਾਂ ਦੀ ਸੁਪਰਵਿਜ਼ਨ ਦੇ ਥੱਲੇ ਖਾਣਾ ਤਿਆਰ ਹੁੰਦਾ ਹੈ, ਵਕੀਲਾਂ ਰਾਹੀਂ ਜਾਂ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਹੁਣ ਕਿਰਨਦੀਪ ਦੇ ਪੇਰੈਂਟਸ ਵੀ UK 'ਚ ਨੇ, ਔਰ ਪਹਿਲੀ ਵਾਰ ਜਦੋਂ ਉਹਨੇ, ਔਰ ਉਹਦੇ ਖਿਲਾਫ ਕੋਈ ਕੇਸ ਨਹੀਂ ਹੈ, ਜਾਂ ਤਾਂ ਇਹ ਹੈ ਕਿ ਬਈ ਕੋਈ ਸਬੂਤ ਉਹਨਾਂ ਦੇ ਕੋਲ ਹੈ ਕਿ ਜੀ ਕੋਈ ਕਿਰਨਦੀਪ, ਸਬੂਤ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਕੋਈ ਨਹੀਂ ਹੈ, ਬਿਲਕੁਲ ਉਹਨਾਂ ਦਾ ਚਲਾਨ ਜਾਂ ਕੋਈ ਪੇਸ਼, ਕਿਉਂਕਿ ਇੱਕ ਝੂਠੀ ਕਹਾਣੀ ਬਣਾਈ ਗਈ ਸੀ। ਲੇਕਿਨ ਕਿਰਨਦੀਪ ਕੌਰ ਜਦੋਂ ਪਹਿਲੀ ਵਾਰ ਗਏ ਬ੍ਰਿਟਨ ਜਾਣ ਦੇ ਲਈ, ਜੋ ਵੀ ਉਹਨਾਂ ਦੀ ਵੀਜ਼ਾ ਰਿਕੁਆਇਰਮੈਂਟ, ਉਹਨਾਂ ਨੂੰ ਉੱਥੇ ਰੋਕ ਲਿਆ ਗਿਆ। 3-4 ਘੰਟੇ ਰੋਕਣ ਤੋਂ ਬਾਅਦ ਇੱਕਦਮ, ਕਿਉਂਕਿ ਉਦੋਂ ਕ ਆਵਾਜ਼ ਉੱਠ ਰਹੀ ਸੀ, ਫਿਰ ਵਾਪਸ ਭੇਜ ਦਿੱਤਾ ਗਿਆ ਪਿੰਡ। ਫਿਰ ਕੁਝ ਦੇਰ ਬਾਅਦ ਉਹਨਾਂ ਨੇ ਦੂਸਰੀ ਵਾਰੀ ਜਾਣ ਦੀ ਕੋਸ਼ਿਸ਼ ਕੀਤੀ ਕਿ ਬਈ ਮੈਂ ਆਪਣੇ ਪੇਰੈਂਟਸ ਨੂੰ ਮਿਲ ਆਵਾਂ, ਉਹਨਾਂ ਦਾ ਘਰ ਹੈ, ਐਵਰੀ ਇੰਚ ਉਹ ਬ੍ਰਿਟਿਸ਼ ਨੇ। ਫਿਰ ਉਹੀ ਕਾਰਨਾਮਾ। ਹੁਣ ਤੀਸਰੀ ਵਾਰ ਜਿਹੜੀ ਅੱਜ ਦੀ ਮੇਨ ਖਬਰ ਹੈ, ਅੰਮ੍ਰਿਤਪਾਲ ਸਿੰਘ's ਵਾਈਫ ਕਿਰਨਦੀਪ ਕੌਰ ਸਟਾਪਡ ਫਰੋਮ ਬੋਰਡਿੰਗ UK ਫਲਾਈਟ ਅਗੇਨ। ਉਹ ਏਅਰਪੋਰਟ ਤੇ ਗਏ ਔਰ ਉਹਨਾਂ ਨੂੰ ਜਿਹੜਾ ਵਾਪਸ ਮੋੜ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਵੀ ਗਵਰਨਮੈਂਟ ਔਰ ਏਜੰਸੀਜ਼ ਮੈਨੂੰ ਰੋਕ ਰਹੀਆਂ ਨੇ, ਔਰ ਇਹ ਹੁਣ ਉਹਨਾਂ ਦੀ ਸਟੇਟਮੈਂਟ ਹੈ ਬੀਬੀ ਕਿਰਨਦੀਪ ਕੌਰ ਦੀ। ਔਰ ਮੈਨੂੰ ਲੱਗਦਾ ਵੀ ਬੀਬੀ ਨੇ ਹੁਣ ਪੋਲੀਟੀਕਲੀ ਵੀ ਮੈਚੁਰ ਹੋ ਗਈ ਹੈ, ਔਰ ਇਹ ਇਹਨਾਂ ਨੂੰ ਬੇਨਕਾਬ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਔਰ ਇਹ ਦੇਖਣਗੇ ਕਿ ਕੱਲ੍ਹ ਨੂੰ ਜੇ ਅੰਮ੍ਰਿਤਪਾਲ ਸਿੰਘ ਦੀ ਉਸ ਦੀ ਗੈਰ ਹਾਜ਼ਰੀ 'ਚ ਕਿਰਨਦੀਪ ਉਹਨਾਂ ਨੂੰ ਲੱਗਾ ਕਿ ਤਾਂ ਉਹਦੇ 'ਤੇ ਵੀ ਕੇਸ ਉੱਦਾਂ ਦਾ ਹੀ ਪਾ ਦੇਣਗੇ, ਉਹਨੂੰ ਵੀ NSA ਚੁੱਕ ਲੈਣਗੇ। ਪਰ ਜਿਹੜੀ ਗੱਲ ਮਜ਼ਬੂਤੀ ਨਾਲ ਉਹਨਾਂ ਨੇ ਕਹੀ, the authorities fear that I might be going to attend the funeral of Avtar Singh Khanda. I do not even know when and where the funeral is taking place. They have been assuming that I'll give the speech there and create a movement. I have rights to visit my family and my trip wouldn't have been for a week or two. I do not intend on staying there for long as my husband is my priority. ਇਹ ਹੈ ਜਵਾਬ। ਬਿਲਕੁਲ। ਉਹਨਾਂ ਨੇ ਕਿਹਾ ਜੀ ਹੁਣ ਹਾਲਾਂ ਮੈਨੂੰ ਨਹੀਂ ਪਤਾ ਕਿ ਅਵਤਾਰ ਸਿੰਘ ਖੰਡਾ ਦਾ ਉਹਨਾਂ ਦਾ, ਕਿਉਂਕਿ ਅਜੇ ਅੰਤਮ ਸੰਸਕਾਰ ਨਹੀਂ ਹੋਇਆ, ਉਹਨਾਂ ਦੀ ਭੈਣ ਨੇ ਪੰਜਾਬ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ 'ਚ ਕਿ ਵੀ ਉਹਦੀ ਇੱਛਾ ਸੀ ਅਵਤਾਰ ਸਿੰਘ ਖੰਡਾ ਦੀ ਕਿ ਆਪਣੇ ਪਿੰਡ ਉਹਨਾਂ ਦਾ ਸੰਸਕਾਰ ਹੋਇਆ, ਉਹਨਾਂ ਦੀ ਡੈੱਡ ਬੋਡੀ ਲਿਆਂਦੀ ਜਾਏ। ਪਤਾ ਨਹੀਂ ਉਸ ਪਟੀਸ਼ਨ ਦਾ ਕੀ ਬਣਿਆ, ਹੋ ਸਕਦਾ ਹੈ ਉਹ ਪਟੀਸ਼ਨ ਨਾ ਅਪਰੂਵ ਹੋਈ ਹੋਏ। ਲੇਕਿਨ ਜਿਵੇਂ ਬੀਬੀ ਕਿਰਨਦੀਪ ਕੌਰ ਨੇ ਕਿਹਾ ਕਿ ਬਈ ਉਹਨਾਂ ਨੂੰ ਲੱਗਾ ਵੀ ਸ਼ਾਇਦ ਮੈਂ ਉਹਦੇ ਹੋ ਸਕਦਾ ਇਹਨਾਂ ਦਿਨਾਂ 'ਚ ਕੋਈ ਸੰਸਕਾਰ UK 'ਚ ਰੱਖਿਆ ਹੋਏ। ਉਹਨੇ ਕਿਹਾ ਪਰ ਮੇਰੇ ਪੇਰੈਂਟਸ ਨੇ, ਮੈਂ ਤਾਂ ਹਫਤੇ 2 ਹਫ਼ਤੇ ਲਈ ਜਾਣਾ ਸੀ ਕਿਉਂਕਿ ਮੇਰੀ ਪਹਿਲ ਮੇਰਾ ਹਸਬੈਂਡ ਹੈ। ਸੋ ਮੈਂ ਸਮਝਦਾ ਵੀ ਇਹ ਗੱਲ ਫਖਰ ਔਰ ਮਾਣ ਵਾਲੀ ਹੈ ਜਦੋਂ ਅਸੀਂ ਸਿੰਘਾਂ ਦੀ ਗਲੋਰੀਅਸ ਹਿਸਟਰੀ ਦੀ ਗੱਲ ਕਰਦੇ ਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਵੀ ਮਜ਼ਬੂਤੀ ਨਾਲ ਖੜੇ ਨੇ। ਲੇਕਿਨ 2 ਸਵਾਲ ਜਿਹੜੇ ਇਸ 'ਚੋਂ ਨਿਕਲਦੇ ਨੇ, ਸਭ ਤੋਂ ਪਹਿਲਾਂ ਤਾਂ UK ਗਵਰਨਮੈਂਟ। ਹੁਣ ਕਿਰਨਦੀਪ UK ਦੀ ਸਿਟੀਜ਼ਨ ਹੈ, ਕਿੱਥੇ ਹੈ ਉਹਨਾਂ ਦਾ ਸਾਰਾ ਬ੍ਰਿਟਿਸ਼ ਸਾਮਰਾਜ ਦੇ ਮਾਲਕ ਕਹਿਣ ਵਾਲੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਬਈ ਉਹ ਘੱਟੋ ਘੱਟ ਉਹਨਾਂ ਨੂੰ ਆਨਸਰੇਬਲ ਠਹਿਰਾਣ ਕਿ ਬਈ ਤੁਸੀਂ ਕਿਵੇਂ ਇੱਕ ਸਾਡੇ ਮੁਲਕ ਦੀ ਸਿਟੀਜ਼ਨ ਨੂੰ ਆਪਣੇ ਮੁਲਕ 'ਚ ਆਉਣ ਤੋਂ ਰੋਕ ਸਕਦੇ ਹੋ। ਦੂਸਰਾ, ਸਿੱਖ ਨੇਸ਼ਨ ਦਾ ਇੱਕ ਵੱਡਾ ਹਿੱਸਾ, ਖਬਰ ਲੱਗੀ ਹੈ ਸੋਸ਼ਲ ਮੀਡੀਆ ਤੇ, 1-2 ਨੇ ਕਿਹਾ ਕਿ ਭਾਈ ਇਹ ਜਿਹੜਾ ਸਿੱਖਾਂ ਨੂੰ ਹਿਊਮਿਲੇਟ ਕਰਨ ਲਈ ਹੈ
ਔਰ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਜੋ ਇਸ ਤੋਂ ਵੀ ਬਦਤਰ ਹੋਰਨਾਂ ਨਾਲ ਹੋਏਗਾ। ਲੇਕਿਨ ਤੁਹਾਨੂੰ ਬਾਈ ਐਂਡ ਲਾਰਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿੱਖ ਕਹਾਉਣ ਵਾਲੀਆਂ, ਸਿੱਖਾਂ ਤੋਂ ਵੋਟਾਂ ਲੈਣ ਵਾਲੀਆਂ, ਔਰ ਪੰਜਾਬ ਦੀ ਹਕੂਮਤ, ਪੰਜਾਬ ਦੀ ਧੀ ਹੈ ਉਹ, ਜੀ ਉਹਦਾ ਕੀ ਗੁਨਾਹ ਹੈ? ਕਿ ਉਹਦਾ ਇਹ ਗੁਨਾਹ ਹੈ ਵੀ ਉਹਨੇ ਅੰਮ੍ਰਿਤਪਾਲ ਸਿੰਘ ਨਾਲ ਆਨੰਦ ਕਾਰਜ ਰਚਾਇਆ? ਉਹਦਾ ਹੱਕ ਹੈ। ਜੇ ਉਹਨੇ ਕੋਈ ਜੁਰਮ ਕੀਤਾ ਹੈ ਤੁਸੀਂ ਦਾਇਰ ਕਰੋ, ਉਹਨੂੰ ਕਨਵਿਕਟ ਕਰੋ। ਤੇ ਅਦਰਵਾਈਜ਼ ਤੁਸੀਂ ਇਹ ਮੇਅਰ ਇੱਕ ਹਰਾਸਮੈਂਟ ਹੈ। ਪਰ ਇਹ ਵੀ ਜਦੋਂ ਕੌਮਾਂ ਸੌਂ ਜਾਂਦੀਆਂ ਨੇ, ਦੁਸ਼ਮਣ ਟੈਸਟ ਕਰ ਰਿਹਾ ਹੁੰਦਾ ਕਿ ਭਾਈ ਕੀ ਹੈ। ਮਤ ਸਮਝੋ ਕਿ ਬਈ ਇਹ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ ਦੇ ਨਾਲ ਵਾਪਰ ਰਿਹਾ ਹੈ। ਜੋ ਹਾਲਾਤ ਇਹਨਾਂ ਨੇ 80ਵਿਆਂ 'ਚ ਬਾਕੀਆਂ ਦੇ ਨਾਲ ਕੀਤੇ ਸੀ ਸਿੱਖ ਕੌਮ ਦੇ, ਗੱਲ ਉਸ ਪਾਸੇ ਵਾਲੀ ਪੁਸ਼ ਹੋ ਰਹੀ ਹੈ ਜੇ ਅਸੀਂ ਆਪਣੀ ਜ਼ਬਾਨ ਨਾ ਖੋਲੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।